ਮਿੱਤਰੋ ਤੁਹਾਨੂੰ ਪਤਾ ਮੈਂ ਚਾਦਰੇ ਲਾਉਂਦਾ ਤੇ ਆਪਣੇ ਚਾਦਰਿਆਂ ਦੇ ਪਿੱਛੇ ਕਦੀ ਸ਼ੇਰ ਦੀ ਫੋਟੋ ਬਣੀ ਹੁੰਦੀ ਆ, ਕਦੀ ਮੋਰ ਬਣਿਆ ਹੁੰਦਾ, ਕਦੀ ਬਲਦ ਬਣੇ ਹੁੰਦੇ ਨੇ। ਸੋ ਮੈਨੂੰ ਪੰਜਾਬ ਦੀਆਂ ਜਿਹੜੀਆਂ ਟ੍ਰੈਡੀਸ਼ਨਲ ਚੀਜ਼ਾਂ ਨੇ ਉਹਨਾਂ ਨਾਲ ਬੜਾ ਪਿਆਰ ਹੈ। ਤੇ ਜਦੋਂ ਵੀ ਕੋਈ ਮੈਂ ਨਵਾਂ ਚਾਦਰਾ ਲਾਉਂਦਾ, ਮੇਰੇ ਯਾਰ ਮਿੱਤਰ ਜਿਹੜੇ ਨੇ ਉਹ ਕਹਿ ਦਿੰਦੇ ਨੇ ਕਿ ਪਤੰਦਰਾ ਕੋਈ ਨਵਾਂ ਟਰੈਂਡ ਕੱਢ ਦਿੰਦਾ। ਸਾਨੂੰ ਵੀ ਬਣਵਾਉਣ ਵਾਸਤੇ ਭੱਜਣਾ ਪੈਂਦਾ, ਜਾਣਾ ਪੈਂਦਾ, ਲੱਭਣੀ ਪੈਂਦੀ ਦੁਕਾਨ ਜਿੱਥੋਂ ਤੂੰ ਬਣਵਾਉਂਦਾ। ਹੁਣ ਮੈਂ ਬਣਵਾਈਆਂ ਨੇ ਚਾਦਰਾਂ, ਇੱਕ ਆ ਕਾਲੀ ਚਾਦਰ ਆ, ਇੱਕ ਆ ਮੇਰੇ ਕੋਲ ਪਈ ਹੋਈ ਆ ਚਿੱਟੀ ਚਾਦਰ। ਤੇ ਇਹ ਵੀ ਟ੍ਰੈਡੀਸ਼ਨਲ ਸਾਡਾ ਪੰਜਾਬ ਦਾ ਵਿਰਸਾ, ਹੱਥ ਦੀਆਂ ਬਣੀਆਂ ਹੋਈਆਂ ਨੇ। ਉਹਨਾਂ ਦੀਆਂ ਸਵਾ ਕਿਲੋ ਦੀ ਇੱਕ ਚਾਦਰ ਹੈ। ਆਮ ਚਾਦਰ ਦੇ ਵਿੱਚ 3 ਉਂਗਲ ਦਾ ਡੋਰਾ ਹੁੰਦਾ ਤੇ ਮੈਂ ਇਹਦੇ ਵਿੱਚ ਪਵਾਇਆ 2 ਗਿੱਠਾਂ ਦਾ, ਕਿਉਂਕਿ ਮੈਂ ਚੀਜ਼ਾਂ ਕਸਟਮਾਈਜ਼ ਕਰਾਉਂਦਾ। ਇਸ ਤੋਂ ਸਭ ਤੋਂ ਪਹਿਲਾਂ ਮੈਂ ਇੱਕ ਟੀ-ਸ਼ਰਟ ਬਣਵਾਈ ਸੀ, ਉਹਦੇ ਪਿੱਛੋਂ ਸਾਂਝੇ ਪੰਜਾਬ ਦਾ ਮੈਪ ਬਣਵਾਇਆ, ਸਾਹਮਣੇ ਲਿਖਾਇਆ ਸੀ ਮੁੰਡੇ ਵਿੱਚ ਵਸਦਾ ਪੰਜਾਬ। ਉਹ ਵਲੀਦ ਮੂਵੀ ਦੀ ਪ੍ਰਮੋਸ਼ਨ ਦੇ ਵਿੱਚ ਵੀ ਉਹ ਸ਼ਰਟ ਵਲੀਦ ਮੂਵੀ ਦੀ ਟੀਮ ਨੇ ਪਾ ਕੇ ਆਪਣੀ ਫਿਲਮ ਦੀ ਪ੍ਰਮੋਸ਼ਨ ਕੀਤੀ ਸੀ। ਉਹ ਆਪਣਾ ਹੀ ਡਿਜ਼ਾਈਨ ਸੀ, ਆਪਾਂ ਹੀ ਕਸਟਮਾਈਜ਼ ਕਰਵਾਈ ਸੀ 4069 ਚੰਡੀਗੜ੍ਹ ਤੋਂ। ਸੋ ਹੁਣ ਆਪਾਂ ਬਣਵਾਈਆਂ ਨੇ 2 ਚਾਦਰਾਂ। ਕਿੱਥੋਂ ਬਣਵਾਈਆਂ ਨੇ, ਕਿਹੜੇ ਪਿੰਡ ਤੋਂ ਬਣਵਾਈਆਂ ਨੇ, ਰੇਟ ਕੀ ਆ, ਆਜੋ ਆਪਾਂ ਤੁਹਾਨੂੰ ਦੱਸਦੇ ਹਾਂ। ਇੱਥੇ ਲਾਗੇ ਇੱਕ ਪਿੰਡ ਆ, ਮੇਰੇ ਪਿੰਡ ਤੋਂ ਲਹਿੰਦੇ ਵਾਲੀ ਸਾਈਡ ਤੇ, ਤਹਿਸੀਲ ਜੜ੍ਹਾਂ ਵਾਲਾ, ਜ਼ਿਲ੍ਹਾ ਫੈਸਲਾਬਾਦ। ਜੜ੍ਹਾਂ ਵਾਲੇ ਤੋਂ ਸੈਯਦ ਵਾਲੇ ਰੋਡ ਤੇ ਪਿੰਡ ਪੈਂਦਾ ਕੋਟ ਕਬੀਰ। ਸੈਯਦ ਵਾਲਾ ਰੋਡ ਆ ਗਿਆ ਮੇਨ ਰੋਡ, ਇਹ ਜੜ੍ਹਾਂ ਵਾਲੇ ਤੋਂ ਆਪਣਾ ਸੈਯਦ ਵਾਲੇ ਨੂੰ ਚੱਲਦਾ। ਤੇ ਅਗਾਂ ਦਰਿਆ ਰਾਵੀ ਆ ਜਾਂਦਾ ਇੱਥੋਂ 15-20 ਕਿਲੋਮੀਟਰ ਤੇ, ਉਹ ਕ੍ਰਾਸ ਕਰਕੇ ਤੇ ਨਾਲ ਹੀ ਫਿਰ ਅੱਗੇ ਜ਼ਿਲ੍ਹਾ ਉਕਾੜਾ ਸ਼ੁਰੂ ਹੋ ਜਾਂਦਾ। ਆਪਾਂ ਰੋਡ ਤੇ ਪੈ ਗਏ ਜੜ੍ਹਾਂ ਵਾਲੀ ਸਾਈਡ ਨੂੰ, ਬੈਕ ਸਾਈਡ ਤੇ ਸੈਯਦ ਵਾਲਾ। ਤੇ ਇੱਥੋਂ ਹੁਣ ਆਪਾਂ ਘੁੰਮਣ, ਫਾਰਮ ਹਾਊਸ ਆ ਗਿਆ। ਲਓ ਜੀ, ਘੁੰਮਣ ਜਿਹੜੇ ਹੈਗੇ ਨੇ ਕਮੈਂਟ ਕਰ ਦਿਓ, ਤੁਹਾਡੀ ਬਰਾਦਰੀ ਆ ਬੈਠੇ। ਤੇ ਅਗਾਂ ਆਪਾਂ ਕੋਟ ਕਬੀਰ ਪਹੁੰਚ ਕੇ ਹੁਣ ਬਾਕੀ ਕਰਦੇ ਹਾਂ। ਪਿੰਡ ਆ ਗਿਆ ਬਾਬਿਓ, ਪਿੰਡ ਕੋਟ ਕਬੀਰ ਪਹੁੰਚ ਗਏ ਆਪਾਂ। ਮਾਈ ਨੇ ਚਾਦਰ ਬੰਨੀ ਹੋਈ, ਲਾਚਾ ਚਾਦਰੇ ਸਾਡੇ ਬੰਦੇ ਨਹੀਂ ਬੰਨ੍ਹਦੇ, ਵੇਲੇ ਬੀਬੀਆਂ ਬੰਨੀ ਫਿਰਦੀਆਂ ਇਹਨਾਂ ਪਿੰਡਾਂ ਦੇ ਵਿੱਚ। ਜਟਕਿਆਂ ਦੇ ਜਿਹੜੇ ਪਿੰਡ ਨੇ, ਇਹਨਾਂ ਪਿੰਡਾਂ ਦੇ ਵਿੱਚ ਬੀਬੀਆਂ ਬੰਨ੍ਹਦੀਆਂ ਨੇ। ਇਸ ਗਲੀ ਦੇ ਵਿੱਚ ਜਵਾਨ ਦਾ ਘਰ ਹੈ, ਠੀਕ ਹੈ। ਅੱਗੇ ਚੱਲਦੇ ਆ ਉਹਦੇ ਘਰ। ਠੀਕ ਹੈ, ਲੈ ਬਾਬਿਓ ਆਪਾਂ ਉਸਤਾਦ ਦੇ ਕਾਰਖਾਨੇ 'ਚ ਪਹੁੰਚ ਗਏ ਹਾਂ, ਠੀਕ ਹੈ। ਤੇ ਆਹ ਲੱਗੀਆਂ ਹੋਈਆਂ, ਜੇ ਉਹਨੇ ਕਿਹਾ ਤੰਦ ਨਹੀਂ ਤਾਣੀ ਵਿਗੜੀ, ਇੱਥੋਂ ਮਿਸਾਲ ਬਣੀ ਆ। ਤਾਣੀਆਂ ਲੱਗੀਆਂ ਖੱਡੀਆਂ, ਠੀਕ ਹੈ। ਤੇ ਉਸਤਾਦ ਬਣਾ ਰਿਹਾ ਜਗਾੜ, ਨਮਾਜ਼ ਪੜ੍ਹਨ ਗਿਆ, ਆ ਜਾਂਦਾ। ਆਉਂਦਾ ਨਾ ਤੇ ਫਿਰ ਆਪਾਂ ਉਹਦੇ ਨਾਲ ਗੱਲਬਾਤ ਕਰਦੇ ਹਾਂ। ਆਪਾਂ ਨੂੰ ਇੱਕ ਲਾਮਾ ਵੀ ਦੇਣਾ। ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਕੰਮ ਕਰਦਿਆਂ ਨੂੰ? ਭਾਈ ਮੈਨੂੰ ਤਕਰੀਬਨ ਕੋਈ 10-15 ਸਾਲ ਹੋ ਗਏ। 10-15 ਸਾਲ ਹੋ ਗਏ। ਉਸ ਤੋਂ ਪਹਿਲਾਂ ਤੁਹਾਡੇ ਵਾਲਦ ਸਾਹਿਬ ਕਰਦੇ ਹੋ? ਹਾਂਜੀ, ਵਾਲਦ ਸਾਹਿਬ ਕਰਦੇ ਨੇ। ਪੜਦਾਦਾ ਜੀ ਕਰਦਾ? ਦਾਦਾ ਕਰਦੇ ਹਨ, ਬਰਾਦਰ ਦਾ ਪਤਾ ਨਹੀਂ। ਅੱਛਾ, ਦਾਦਾ ਜੀ ਕਰਦੇ ਹਨ। ਸਹੀ ਹੈ। ਆ ਜਿਹੜੀ ਤੁਸੀਂ ਚਾਦਰ ਬਣਾ ਰਹੇ ਹੋ, ਹਾਂਜੀ, ਇਹਦਾ ਕੀ ਰੇਟ ਕੀ ਹੈ ਇਹਦਾ? ਇਹ ਭਾਈ ਵੈਲਵਟ ਦੀ ਬਣ ਰਹੀ ਹੈ। ਫਿਲਹਾਲ ਇਹਦਾ ਰੇਟ 7000 ਰੁਪਏ। 7000 ਰੁਪਏ? ਜੀ ਹਾਂ, ਠੀਕ ਹੋ ਗਿਆ। ਤੇ ਉਹ ਪਰਲੀ ਦਾ ਵੀ ਇਤਨਾ ਹੀ ਹੈ? ਜੀ ਹਾਂ, ਵੈਲਵਟ ਦੀ ਜਿਹੜੀ ਨਾ 7000 ਦੀ, ਔਰ ਜਿਹੜੀ ਪਾਉਂਦੀ ਹੈ ਨਾ ਉਹ ਹੈ 6500 ਰੇਟ। 6500? ਤੇ ਵੀਆਈਪੀ ਚਾਦਰ ਬਣਦੀ ਹੈ ਨਾ, ਉੱਤੇ ਟਾਈਮ ਵੀ ਤਕਰੀਬਨ 5-6 ਦਿਨ ਲੱਗ ਜਾਂਦੇ ਆ। 5-6 ਦਿਨ ਲੱਗ ਜਾਂਦੇ? ਜੀ ਹਾਂ, ਔਰ ਉੱਤੇ ਖਰਚਾ ਵੀ ਜ਼ਿਆਦਾ ਹੋ ਜਾਂਦਾ, ਫਿਰ ਉਹ ਤੇ ਮਿਹਨਤ ਬਹੁਤ ਹੁੰਦੀ ਹੈ। ਤੇ ਜਿਹੜਾ ਆਪਣਾ ਦਰੀਆਂ ਹੀ ਬਣਾਉਂਦੇ ਹੋ ਤੁਸੀਂ? ਨਹੀਂ, ਦਰੀਆਂ ਹੱਥ ਨਹੀਂ ਬਣਾਉਂਦੇ ਜੀ, ਬਸ ਸਿਰਫ ਚਾਦਰਾਂ ਹੀ? ਚਾਦਰ ਹੀ ਬਣਾਉਂਦੇ। ਜਿੱਦਾਂ ਦਾ ਮਰਜ਼ੀ ਡਿਜ਼ਾਈਨ ਦੇ ਕੇ ਜਿੱਦਾਂ ਦੀ ਮਰਜ਼ੀ ਬਣਾਓ? ਹਾਂਜੀ ਬਿਲਕੁਲ। ਅੱਛਾ ਅੱਛਾ। ਤੇ ਮੇਰੀਆਂ ਚਾਦਰਾਂ ਤੁਸੀਂ ਬਣਾਈਆਂ ਨੇ 2? ਹਾਂਜੀ, 2 ਹੀ। ਮੈਂ ਸਰ ਤੁਹਾਡੇ ਨਾਲ ਸਪੈਸ਼ਲੀ ਗਿਲਾ ਕਰਨਾ ਇੱਕ। ਅੱਛਾ, ਉਹਦੀ ਵਜ੍ਹਾ ਇਹ ਹੈ ਕਿ ਤੁਹਾਨੂੰ ਮੈਂ ਚਾਦਰਾਂ ਕਹਿ ਕੇ ਗਿਆ ਮੇਰੀਆਂ ਬਣਾ ਦਿਓ, ਤੁਸੀਂ ਬਣਾ ਕੇ ਤੇ ਅਗਾ ਮੇਰੀ ਚਾਦਰ ਇੱਕ ਬੰਦੇ ਨੂੰ ਵੇਚ ਦਿੱਤੀ। ਇਹ ਡਿਜ਼ਾਈਨ ਮੇਰਾ ਹੈ, ਮੇਰੇ ਤੋਂ ਸਿਵਾ ਕਿਸੇ ਕੋ ਪੂਰੇ ਇਲਾਕੇ ਦੇ ਚਾਦਰ ਕੋਈ ਨਹੀਂ ਸੀ। ਪਿਛਾ ਮੈਂ ਨਹੀਂ ਲੱਗਣੀ, ਇਹ ਕੈਨੇਡਾ ਗਈ ਹੈ। ਉਹ ਭਾਈ ਇਹ ਤਰ੍ਹਾਂ ਵਾਲਾ ਘਾਟਾ ਯਕੀਨ ਕਰੋ, ਬੰਦੇ ਮੈਨੂੰ ਪੁੱਛਦੇ ਆ ਵੀ ਚਾਦਰ ਕਿੱਥੋਂ ਲਈ ਹੈ, ਕਿਦੋਂ ਬਣਾਈ ਹੈ, ਸਾਨੂੰ ਚਾਦਰ ਚਾਹੀਦੀ ਹੈ। ਜਿਹੜੀ ਵੀ ਚੀਜ਼ ਪਾਉਂਦੇ ਆ, ਮੈਂ ਇਹ ਨਹੀਂ ਕਹਿੰਦਾ ਟ੍ਰੈਂਡ ਬਣ ਜਾਂਦਾ, ਪਰ ਸਾਡਾ ਪੰਜਾਬੀ ਵਿਰਸਾ ਜਿਹੜਾ ਹੈ ਹੀ ਟ੍ਰੈਂਡ, ਸੋ ਉਹਨੂੰ ਥੋੜੀ ਜਿਹੀ ਹਾਈਪ ਦੇਣ ਦੀ ਜ਼ਰੂਰਤ ਹੈ। ਅਸੀਂ ਉਹਨੂੰ ਪਿੱਛੇ ਕੀਤਾ ਹੋਇਆ। ਸੋ ਆਪਾਂ ਚਾਦਰਾਂ ਬਣਵਾਈਆਂ ਨੇ, ਤੇ ਮੈਂ ਤਾਂ ਇਹ ਚਾਹੁੰਦਾ ਕਿ ਸਾਡੇ ਲੋਕ ਜਿਹੜੇ ਨੇ ਉਹ ਅਡੋਪਟ ਕਰਨ ਸਾਡਾ ਪੰਜਾਬੀ ਵਿਰਸਾ, ਚਾਦਰਾਂ ਲਾਉਣ, ਟ੍ਰੈਡੀਸ਼ਨਲ ਚੀਜ਼ਾਂ ਵਰਤਣ। ਸੋ ਇਦਾਂ ਸਾਰੇ ਭਰਾ ਮੈਨੂੰ ਪੁੱਛਦੇ ਆ ਚਾਦਰਾਂ ਕਿੱਥੋਂ ਲੀਆਂ, ਚਾਦਰਾਂ ਕਿੱਥੋਂ ਬਣਵਾਈਆਂ, ਇਹ ਚਾਦਰੇ ਕਿੱਥੋਂ ਲੈ, ਚਾਦਰੇ ਕਿੱਥੋਂ ਬਣਵਾਏ। ਸੋ ਅੱਜ ਮੈਂ ਤੁਹਾਨੂੰ ਦੱਸ ਦਿੱਤਾ, ਤੁਸੀਂ ਜਾ ਕੇ ਉੱਥੋਂ ਬਣਵਾ ਸਕਦੇ ਹੋ।